डिस्ट्रिक्ट जेल ਦੇ ਅੰਦਰ ਮੁਰਦਾ ਗੋਸ਼ਤ ਜਿਹੜਾ ਨਾ ਉਹ ਕੈਦੀਆਂ ਨੂੰ ਖਿਲਾਇਆ ਜਾ ਰਿਹਾ। ਸੋਸ਼ਲ ਮੀਡੀਆ ਤੇ 2-3 ਦਿਨ ਤੋਂ ਇਹ ਖਬਰ ਬੜੀ ਵਾਇਰਲ ਹੋ ਰਹੀ ਸੀ। ਤੁਹਾਨੂੰ ਪਤਾ ਹੈ ਅਸੀਂ ਉਨੀ ਦੇਰ ਤੱਕ ਖਬਰ ਨਹੀਂ ਦਿੰਦੇ ਜਿੰਨੀ ਦੇਰ ਤੱਕ ਅਸੀਂ ਉਹਦੀ ਇੱਚੀ ਬਿੱਚੀ ਕੱਢਣ ਲਈਏ। ਗੋਸ਼ਤ ਬਣਦਾ ਜੀ 220 ਕਿਲੋ ਯਾਨੀ ਕਿ 5.5 ਮਣ ਗੋਸ਼ਤ। ਕਰਪਸ਼ਨ ਕਿੱਦਾਂ ਕਰਦੇ ਸੀ, ਬਗੈਰਤੀ ਕਿੱਦਾਂ ਕਰਦੇ ਸੀ। ਇੱਕ ਵੈਨ ਆਂਦੀ ਸੀ ਜਿਹਦੇ ਵਿੱਚ ਜ਼ਿੰਦਾ ਮੁਰਗੀਆਂ ਜੇਲ੍ਹ ਦੇ ਅੰਦਰ ਪਹੁੰਚ ਜਾਂਦੀਆਂ ਸੀ। ਜਿਹੜੀ ਦੁਕਾਨ ਦੇ ਉੱਪਰ ਗੁਲਾਮ ਹਮਦਾਬਾਦ ਤੋਂ ਇਹ ਮੁਰਦਾ ਮੁਰਗੀਆਂ ਆਂਦੀਆਂ ਸੀਗੀਆਂ, ਉਤਲੇ ਅਫਸਰ ਵਿੱਚ ਮੁਲਵਸ, ਥੱਲੇ ਅਫਸਰ ਵਿੱਚ ਮੁਲਵਸ। अस्सलाम वालेकुम। अच्छा जी, जेल इंतजामिया इस हद तक करप्शन की दलदल ਦੇ ਵਿੱਚ ਜਾ ਚੁੱਕੀ ਆ ਕਿ ਉਹਨੂੰ ਨਾ ਚੰਗੇ ਦੀ ਪਛਾਣ ਰਹਿ ਗਈ ਆ ਨਾ ਮੰਦੇ ਦੀ ਪਛਾਣ ਰਹਿ ਗਈ। ਉਹਨਾਂ ਵੱਲੋਂ ਮਰੀਆਂ ਮੁਰਗੀਆਂ ਦਾ ਗੋਸ਼ਤ ਜਿਹੜਾ ਵਾ ਕੈਦੀਆਂ ਨੂੰ ਖਿਲਾ ਦਿਓ। ਹੋ ਸਕਦਾ ਵਿੱਚ ਆਪ ਵੀ ਚੱਖਣ ਲੱਗੇ ਮਾੜਾ ਮੋਟਾ ਖਾ ਲੈਂਦੇ ਹੋਣ, ਕਿਉਂਕਿ ਜਿਨ੍ਹਾਂ ਦੇ ਦਿਲ ਜਿਹੜੇ ਆ ਇਸ ਹੱਦ ਤੱਕ ਕਾਲੇ ਹੋ ਚੁੱਕੇ ਆ ਕਿ ਉਹਨਾਂ ਨੂੰ ਇਹ ਵੀ ਅਹਿਸਾਸ ਨਹੀਂ ਹੈਗਾ ਕਿ ਅਸੀਂ ਮਰੀਆਂ ਹੋਈਆਂ ਹਰਾਮ ਮੁਰਗੀਆਂ ਦਾ ਗੋਸ਼ਤ ਆਪਣੇ ਕੈਦੀਆਂ ਨੂੰ ਖਿਲਾ ਰਹੇ, ਜਿਹੜੀ ਕਿ ਇਨਸਾਨੀਅਤ ਦੀ ਸਰਾਸਰ ਤਜ਼ਲੀਲ ਹੈਗੀ ਆ। ਸੋਸ਼ਲ ਮੀਡੀਆ ਤੇ 2-3 ਦਿਨ ਤੋਂ ਇਹ ਖਬਰ ਬੜੀ ਵਾਇਰਲ ਹੋ ਰਹੀ ਸੀ, ਜਿਹਦੇ ਵਿੱਚ ਦੇਖਿਆ ਜਾ ਰਿਹਾ ਸੀਗਾ ਡਿਸਟ੍ਰਿਕਟ ਜੇਲ੍ਹ ਦੇ ਅੰਦਰ ਮੁਰਦਾ ਗੋਸ਼ਤ ਜਿਹੜਾ ਨਾ ਉਹ ਕੈਦੀਆਂ ਨੂੰ ਖਿਲਾਇਆ ਜਾ ਰਿਹਾ, ਲੇਕਿਨ ਡਿਟੇਲ ਕਿਸੇ ਕੋਲ ਨਹੀਂ ਸੀ। ਤੁਹਾਨੂੰ ਪਤਾ ਅਸੀਂ ਉਨੀ ਦੇਰ ਤੱਕ ਖਬਰ ਨਹੀਂ ਦਿੰਦੇ ਜਿੰਨੀ ਦੇਰ ਤੱਕ ਅਸੀਂ ਉਹਦੀ ਇੱਚੀ ਬਿੱਚੀ ਕੱਢਣ ਲਈਏ। ਹੁਣ ਅਸੀਂ ਇੱਚੀ ਬਿੱਚੀ ਕੱਢ ਲਿਆਂਦੀ ਆ ਤੇ ਹੁਣ ਇੱਚੀ ਬਿੱਚੀ ਤੁਹਾਨੂੰ ਵੀ ਦੱਸਾਂਗੇ ਤੇ ਉਹਨਾਂ ਦਰਿੰਦਿਆਂ ਨੂੰ ਵੀ ਦੱਸਾਂਗੇ ਜਿਨ੍ਹਾਂ ਨੇ ਹਰਕਤ ਕੀਤੀ ਹੈ। ਆਓ ਜ਼ਰਾ ਹੁਣ ਗੱਲ ਕਰੀਏ। ਪੰਜਾਬ ਹਕੂਮਤ ਨੇ ਹਰ ਕੈਦੀ ਨੂੰ ਮੰਗਲ ਤੋਂ ਲੈ ਕੇ ਹਫਤੇ ਤੱਕ ਮੁਰਗੀ ਦਾ ਗੋਸ਼ਤ ਖਿਲਾਉਣ ਵਾਸਤੇ ਅਹਿਕਾਮਾਤ ਜਾਰੀ ਕਰ ਦਿੱਤੇ। ਇੱਕ ਬੰਦੇ ਨੂੰ 100 ਗ੍ਰਾਮ ਗੋਸ਼ਤ ਜਿਹੜਾ ਨਾ ਉਹ ਰੋਜ਼ਾਨਾ ਦੀ ਬੁਨਿਆਦ ਤੇ ਖਿਲਾਇਆ ਜਾਏਗਾ। ਇਹ ਗੋਸ਼ਤ ਕਿੰਨਾ ਬਣਦਾ ਵਾ ਸਿਰਫ ਡਿਸਟ੍ਰਿਕਟ ਜੇਲ੍ਹ ਦੇ ਵਿੱਚ, ਜਿੱਥੇ 2100 ਕਦੀ ਕੈਦੀ ਹੁੰਦੇ ਆ, ਕਦੀ 2200 ਕੈਦੀ ਹੁੰਦੇ ਆ। ਗੋਸ਼ਤ ਬਣਦਾ ਜੀ 220 ਕਿਲੋ ਯਾਨੀ ਕਿ 5.5 ਮਣ ਗੋਸ਼ਤ ਮੁਰਗੀ ਦਾ ਰੋਜ਼ ਡਿਸਟ੍ਰਿਕਟ ਜੇਲ੍ਹ ਦੇ ਵਿੱਚ ਆਂਦਾ ਵਾ। ਕਰਪਸ਼ਨ ਕਿੱਦਾਂ ਕਰਦੇ ਸੀ, ਬਗੈਰਤੀ ਕਿੱਦਾਂ ਕਰਦੇ ਸੀ, ਉਹ ਮੈਂ ਤੁਹਾਨੂੰ ਦੱਸਣ ਲੱਗਾ ਵਾਂ। ਹੁਣ ਤੱਕ ਜਿੰਨੇ ਕੈਦੀ ਉੱਥੇ ਆ ਵਿਚਾਰੇ ਪਤਾ ਨਹੀਂ ਕਿਹੜੇ ਕਿਹੜੇ ਕੇਸ ਦੇ ਵਿੱਚ ਕਿੱਦਾਂ ਦੇ ਮੁਸੀਬਤੀ ਆ, ਤੇ ਉਹ ਮੁਸੀਬਤ ਆਪਣੀ ਜਗ੍ਹਾ ਤੇ ਆ। ਨਵੀਂ ਮੁਸੀਬਤ ਦੇ ਵਿੱਚ ਜੇਲ੍ਹ ਇੰਤਜ਼ਾਮੀਆਂ ਨੇ ਤੇ ਠੇਕੇਦਾਰਾਂ ਨੇ ਮਿਲ ਕੇ ਉਹਨਾਂ ਨੂੰ ਪਾ ਦਿੱਤਾ ਵਾ। ਕਿੱਦਾਂ ਭਲਾ ਹੁਣ ਟੈਸਟ ਕਰਾ ਲਓ, ਪਤਾ ਨਹੀਂ ਕਿੰਨੀ ਦੇਰ ਤੋਂ ਮੁਰਦਾ ਮੁਰਗੀਆਂ ਦਾ ਗੋਸ਼ਤ ਖਾ ਰਿਹਾ। ਕਿਸੇ ਨੂੰ ਦਿਲ ਦੀ ਬਿਮਾਰੀ ਹੋ ਗਈ ਹੋਣੀ, ਕਿਸੇ ਨੂੰ ਸ਼ੂਗਰ ਹੋ ਗਈ ਹੋਣੀ, ਕਿਸੇ ਨੂੰ ਕਿਹੜੀ ਬਿਮਾਰੀ ਲੱਗ ਗਈ ਹੋਣੀ। ਫਿਰ ਅਸੀਂ ਕਹਿੰਦੇ ਆ ਜੀ ਜੇਲ੍ਹ ਇੰਤਜ਼ਾਮੀਆ ਜਿਹੜੀ ਆ, ਪੰਜਾਬ ਹਕੂਮਤ ਜਿਹੜੀ ਆ ਇਹ ਕੁਛ ਕਰਦੀ। ਉਹ ਭਾਈ ਪੰਜਾਬ ਹਕੂਮਤ ਕੁਛ ਨਹੀਂ ਕਰਦੀ ਪਈ। ਇਹ ਜਿਹੜੇ ਇੱਥੇ ਰੱਖੇ ਹੋਏ ਨਾ ਤੁਸੀਂ, ਇਹ ਸਾਰੇ ਡਰਾਮੇ ਕਰਦੇ ਪਏ ਆ। ਪੰਜਾਬ ਹਕੂਮਤ ਨੇ ਤਾਂ ਕਹਿ ਤਾ, ਉਹਨੇ ਤਾਂ ਪੈਸੇ ਦੇ ਤੇ ਕਿ ਭਾਈ ਲਵੋ ਗੋਸ਼ਤ ਖਵਾਓ, ਇਹਨਾਂ ਨੂੰ ਰੋਟੀ ਖਵਾਓ, ਸੋਹਣੀ ਰੋਟੀ ਖਵਾਓ। ਲੇਕਿਨ ਨਹੀਂ, ਅਸੀਂ ਤਾਂ ਪੈਸੇ ਕਮਾਣੇ ਆ, ਅਸੀਂ ਤਾਂ ਢਿੱਡ ਦੀ ਦੋਜ਼ਖ ਨੂੰ ਹਰਾਮ ਪੈਸੇ ਨਾਲ ਭਰਨਾ ਵਾ, ਹਰਾਮ ਖਵਾ ਕੇ। ਆਓ ਜ਼ਰਾ ਚੈਨ ਪੂਰੀ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕੀ ਲੈ ਕੇ ਜਾਂਦੇ ਸੀ। ਸਭ ਤੋਂ ਪਹਿਲੇ ਸਵੇਰੇ ਜਨਾਬੇ ਵਾਲੀ ਇੱਕ ਵੈਨ ਆਂਦੀ ਸੀ ਜਿਹਦੇ ਵਿੱਚ ਜ਼ਿੰਦਾ ਮੁਰਗੀਆਂ ਜੇਲ੍ਹ ਦੇ ਅੰਦਰ ਪਹੁੰਚ ਜਾਂਦੀਆਂ ਸੀ। ਉਹ ਤੋਂ ਥੋੜੀ ਦੇਰ ਬਾਅਦ ਇੱਕ ਨੀਲੇ ਡਰਮਾਂ ਵਾਲਾ ਮੋਟਰਸਾਈਕਲ ਪੂਰਾ ਭਰਿਆ ਆ, ਉਹਦੇ ਪਿੱਛੇ 2 ਡਰਮ ਰੱਖੇ ਹੁੰਦੇ ਸੀ, ਵਿੱਚ 2.5 ਮਣ ਗੋਸ਼ਤ ਹੁੰਦਾ ਸੀ, ਉਹਦੇ ਉੱਪਰ ਫੰਗ ਖਿਲਾਰੇ ਹੁੰਦੇ ਸੀ। ਇਹ ਤਾਂ ਜਨਾਬੇ ਵਾਲੀ ਮੈਂ ਸ਼ੁਕਰੀਆ ਅਦਾ ਕਰਾਂਗਾ ਉਹਨਾਂ ਟੀਮਾਂ ਦਾ, ਉਹਨਾਂ ਏਜੰਸੀਆਂ ਦਾ ਜਿਨ੍ਹਾਂ ਨੇ ਜਨਾਬ ਜਾ ਕੇ ਫੜ ਲਿਆ, ਨਹੀਂ ਤਾਂ ਪਤਾ ਨਹੀਂ ਕਿੰਨੀ ਦੇਰ ਹੁਣ ਖਾਂਦੇ ਰਹਿਣਾ ਸੀਗਾ। ਉਹ ਭਾਈ ਸਾਹਿਬ ਪਿੱਛੇ ਮੋਟਰਸਾਈਕਲ ਦੇ ਪਿੱਛੇ ਜਾਂਦੇ ਆ। ਮੈਂ ਕੀ ਲੈਣ ਚੱਲਾਂ ਜੀ, ਮੈਂ ਜੀ ਉਹ ਫੰਗ ਫੁੰਗ ਜਿਹੜੇ ਉੱਤੇ ਹੁੰਦੇ ਆ ਨਾ ਉਹ ਚੱਕ ਕੇ ਲੈ ਜਾਣੇ ਆ ਬਾਹਰ। ਵੀ ਮਾਮਾ ਪਹਿਲੇ ਜਿਹੜੇ ਵਿੱਚ ਲੈ ਕੇ ਆਏ ਇਹ ਕਿੱਥੋਂ ਲੈ ਕੇ ਆਇਆ। ਉਹ ਜਦੋਂ ਫਰੋਲ ਲਏ ਤੇ ਉੱਤੇ ਇੰਨੇ ਨੇ ਫੰਗ ਤੇ ਥੱਲੇ ਸਾਰਾ ਹੀ ਗੋਸ਼ਤ। ਜ਼ਿੰਦਾ ਮੁਰਗੀਆਂ ਜੇਲ੍ਹ ਦੇ ਸਲਾਟਰ ਹਾਊਸ ਜਾਂਦੀਆਂ ਸੀ। ਇਹ ਮੋਟਰਸਾਈਕਲ ਵਾਲਾ ਜੇਲ੍ਹ ਦੇ ਵਿੱਚੋਂ ਗੰਦ ਚੱਕਣ ਵਾਸਤੇ ਆਂਦਾ ਸੀ, ਲੇਕਿਨ ਇਹ ਗੰਦ ਨਾਲ ਵੀ ਲੈ ਕੇ ਜਾਂਦਾ ਸੀਗਾ। ਯਾਨੀ ਕਿ ਥੱਲੇ 2 ਮਣ ਗੋਸ਼ਤ, 2.5 ਮਣ ਗੋਸ਼ਤ, ਉੱਤੇ ਨਿੱਕਾ ਫੰਗ। ਉਹ ਗੋਸ਼ਤ ਜਨਾਬੇ ਵਾਲੀ ਜਾ ਕੇ ਜ਼ਿੰਦਾ ਮੁਰਗੀ ਦੇ ਗੋਸ਼ਤ ਦੇ ਵਿੱਚ ਰਲਾ ਕੇ ਉਹਨਾਂ ਦੇ ਫੰਗ ਵਾਪਸ ਲਿਆ ਕੇ ਤੇ ਅੱਲਾ ਦੇ ਸਪੁਰਦ ਹੋ ਜਾਣਾ ਸੀ। ਇਸ ਕਰਪਸ਼ਨ ਦੀ ਦਲਦਲ ਦੇ ਵਿੱਚ ਨਾ ਸਿਰਫ ਠੇਕੇਦਾਰ ਸਾਹਿਬ ਮੁਲਵਸ ਸੀ, ਸਾਡੇ ਕੋਲ ਉਸ ਦੁਕਾਨ ਦਾ ਨਾਮ ਵੀ ਆ ਗਿਆ ਵਾ ਜਿਹੜੀ ਦੁਕਾਨ ਦੇ ਉੱਪਰ ਗੁਲਾਮ ਹਮਦਾਬਾਦ ਤੋਂ ਇਹ ਮੁਰਦਾ ਮੁਰਗੀਆਂ ਆਉਂਦੀਆਂ ਸੀਗੀਆਂ, ਜਿਹੜੀ ਦੁਕਾਨ ਦੇ ਉੱਤੋਂ ਗੁਲਾਮ ਹਮਦਾਬਾਦ ਦੇ ਅੰਦਰੋਂ ਜ਼ਿੰਦਾ ਮੁਰਗੀਆਂ ਆਉਂਦੀਆਂ ਸੀਗੀਆਂ। ਠੇਕੇਦਾਰ ਸਾਹਿਬ ਕੌਣ ਨੇ, ਲੇਕਿਨ ਅਸੀਂ ਨਾਮ ਅਗਰ ਕੋਈ ਚਾਹੇਗਾ ਤੇ ਉਹਨੂੰ ਜ਼ਰੂਰ ਦੱਸ ਦਿਆਂਗੇ। ਨਾਮ ਫਿਲਹਾਲ ਹਿਡਨ ਕਰ ਰਹੇ ਆ, ਦੱਸਾਂਗੇ ਜ਼ਰੂਰ, ਕਿਉਂਕਿ ਇਹ 'ਚ ਹਲੇ ਬਹੁਤ ਹੋਰ ਕਰਪਸ਼ਨ ਹੈ। ਇਹ ਤਾਂ ਥੋੜ੍ਹੀ ਜਿਹੀ ਤੁਹਾਨੂੰ ਦੱਸਣ ਲੱਗੇ ਆ ਕਿੰਨੀ ਕਰ ਲੈਂਦੇ ਹਨ ਕੁਕਲੀਆਂ ਦੇ ਵਿੱਚ ਕਰਪਸ਼ਨ। ਲੇਕਿਨ ਅਫਸੋਸ ਇਸ ਗੱਲ ਦਾ ਵਾ ਕਿ ਮੁਰਦਾ ਮੁਰਗੀਆਂ ਖਵਾ ਰਹੇ ਆ। ਜੇਲ੍ਹ ਦੇ ਜਨਾਬੇ ਵਾਲੀ ਵਾਰਡਨ ਵਿੱਚ ਮੁਲਵਸ, ਸਿਕਿਉਰਿਟੀ ਵਾਲੇ ਵਿੱਚ ਮੁਲਵਸ, ਉਤਲੇ ਅਫਸਰ ਵਿੱਚ ਮੁਲਵਸ, ਥੱਲੇ ਅਫਸਰ ਵਿੱਚ ਮੁਲਵਸ, ਤੇ ਉੱਥੇ ਜਿਹੜੀ ਚੈੱਕ ਚੁੱਕ ਕਰਦੇ ਆ ਡਾਕਟਰ ਜਿਹੜੇ ਗੋਸ਼ਤ ਦਾ ਸੈਂਪਲ ਚੈੱਕ ਕਰਦੇ ਆ ਉਹ ਵੀ ਸਾਰੇ ਵਿੱਚ ਮੁਲਵਸ। ਅੱਗੇ ਚਲੀਏ ਥੋੜਾ ਜਿਹਾ ਜ਼ਰਾ ਗੱਲ ਕਰ ਲਈਏ। ਸਾਡੇ ਜ਼ਰਾਏ ਦੇ ਮੁਤਾਬਕ 11/7/2025 ਨੂੰ ਪਹਿਲੀ ਦਫਾ ਇਹ ਗੋਸ਼ਤ ਜਿਹੜਾ ਫੜਿਆ ਗਿਆ
ਤੇ ਜਿਨ੍ਹਾਂ ਨੇ ਗੋਸ਼ਤ ਫੜਿਆ ਉਹ ਜਿਹੜੇ ਭਾਈ ਸਾਹਿਬ ਲੈ ਕੇ ਜਾਂਦੇ ਉਹਨਾਂ ਨਾਲ ਮਜ਼ਾਮਤ ਕਰ ਦਿੱਤੀ, ਰੌਲਾ ਪੈ ਗਿਆ, ਲਾਲਾ ਪੈ ਗਈ। ਲੇਕਿਨ ਮਾਮਲਾ ਜਿਹੜਾ ਸੀਗਾ ਇੱਥੇ ਖਲੋਤਾ ਨਹੀਂ। ਇਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਤਿਆਰ ਕਰਵਾ ਲਈ। ਬਾਅਦ ਦੇ ਵਿੱਚ 17 ਤਰੀਕ ਨੂੰ ਫਿਰ ਇਹਨਾਂ ਨੇ ਜਨਾਬੇ ਦੀ ਜਾ ਕੇ ਚੈਕਿੰਗ ਕੀਤੀ ਤੇ ਫਿਰ ਉਹੀ ਹਾਲ। ਇਹਨਾਂ ਨੇ ਕਿਹਾ ਕਿ ਹੁਣ ਅਸੀਂ ਫੜੇ ਗਏ ਆ ਤੇ ਜਨਾਬ ਹੁਣ ਹੀ ਅਸੀਂ ਇਹਨਾਂ ਗੱਲਾਂ ਤੋਂ ਬਾਜ਼ ਆ ਜਾਈਏ। ਨਾ ਭਾਈ, ਫੜੇ ਗਏ ਤੇ ਕੀ ਹੋ ਗਿਆ, ਲੇਕਿਨ ਅਸੀਂ ਤਾਂ ਕੈਦੀਆਂ ਨੂੰ ਮੁਰਦਾ ਜਾਨਵਰਾਂ ਦਾ ਗੋਸ਼ਤ, ਮੁਰਦਾ ਮੁਰਗੀਆਂ ਦਾ ਗੋਸ਼ਤ ਖਵਾਉਣਾ ਹੀ ਖਵਾਉਣਾ ਵਾ। ਫਿਰ ਭਾਈ ਸਾਹਿਬ ਇਹ ਰਿਪੋਰਟ ਸਾਹਮਣੇ ਆਈ। ਅੱਛਾ ਜੀ, ਇਹਨਾਂ ਮੁਰਦਾ ਮੁਰਗੀਆਂ ਦੇ ਗੋਸ਼ਤ ਦੇ ਵਿੱਚ ਕਿਹੜੇ ਬੰਦੇ ਮੁਲਵਸ ਆ, ਆਪਾਂ ਉਹਨਾਂ ਦੇ ਹੁਣ ਨਾਮ ਲੈ ਲਈਏ। ਮੇਰਾ ਖਿਆਲ ਆ ਦੁਕਾਨਾਂ ਤੱਕ ਨਹੀਂ ਜਾਂਦੇ। ਇਹ ਕਹਿੰਦੇ ਜੀ ਫਰਕ ਸੁਲਤਾਨ ਸੁਪਰੀਡੈਂਟ ਹੈਗਾ ਜੀ ਡਿਸਟ੍ਰਿਕਟ ਜੇਲ੍ਹ ਦਾ, ਨਵੀਦ ਅਸਲਮ ਡਿਪਟੀ ਸੁਪਰੀਡੈਂਟ ਹੈਗਾ, ਨਾਲੇ ਕਿਚਨ ਦਾ ਇੰਚਾਰਜ ਹੈਗਾ, ਨਸੀਰ ਅਹਿਮਦ ਅਸਿਸਟੈਂਟ ਸੁਪਰੀਡੈਂਟ ਹੈਗਾ ਵਾ, ਜ਼ਫਰ ਇਕਬਾਲ ਸਟੋਰ ਕੀਪਰ ਹੈਗਾ ਵਾ, ਮੁਹੰਮਦ ਫੈਸਲ ਵਾਰਡਨ ਹੈਗਾ ਵਾ, ਮੁਹੰਮਦ ਸ਼ਬਾਜ਼ ਠੇਕੇਦਾਰ ਹੈਗਾ ਵਾ, ਅਲੀ ਮੁਹੰਮਦ ਠੇਕੇਦਾਰ ਦਾ ਮੁਲਾਜ਼ਮ ਹੈਗਾ ਵਾ। ਮੈਂ ਇੱਥੇ ਵਜ਼ੀਰ ਆਲਾ ਪੰਜਾਬ ਨੂੰ ਰਿਕਵੈਸਟ ਕਰਾਂਗਾ, IG ਜੇਲ੍ਹ ਖਾਨਾ ਜਾਜ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ ਇਹਦੇ ਉੱਪਰ ਇੱਕ ਸ਼ਫਾਫ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਨਾਂ ਰਿਪੋਰਟਾਂ ਨੂੰ ਮੱਦੇਨਜ਼ਰ ਰੱਖਿਆ ਜਾਵੇ, ਉੱਥੇ ਦੀ CCTV ਵੀਡੀਓ ਸਾਰੀ ਕਢਾਈ ਜਾਵੇ। ਅਗਰ ਇਹ ਬੰਦੇ ਗੁਨਾਹਗਾਰ ਨੇ, ਇਹਨਾਂ ਬੰਦਿਆਂ ਨੇ ਇਹ ਸਾਰਾ ਐਕਟ ਕੀਤਾ ਵਾ, ਇਹਨਾਂ ਦੇ ਖਿਲਾਫ ਇੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਇਹਨਾਂ ਨੂੰ ਐਸੇ ਜੇਲ੍ਹ 'ਚ ਬੰਦ ਕੀਤਾ ਜਾਵੇ, ਉਹਨਾਂ ਹੀ ਮੁਰਦਾ ਮੁਰਗੀਆਂ ਦਾ ਇਹਨਾਂ ਨੂੰ ਗੋਸ਼ਤ ਖਵਾਇਆ ਜਾਵੇ। ਕਿਉਂਕਿ ਅੱਜ ਕੱਲ੍ਹ ਇਹੀ ਚੱਲ ਰਿਹਾ ਵਾ ਕਿ ਹੱਥ ਦਾ ਬਦਲਾ ਹੱਥ, ਕੰਨ ਦਾ ਬਦਲਾ ਕੰਨ ਤੇ ਕੰਨ ਦਾ ਬਦਲਾ ਕੰਨ। ਅੱਲਾ ਹਾਫਿਜ਼।